चाहे BBMP की गल होवे, डैम सेफ्टी एक्ट लिया के, चाहे नैशनल एजुकेशन पॉलिसी होवे, ਇਹ ਹੌਲੀ ਹੌਲੀ ਪੰਜਾਬ ਨੂੰ ਬਿਲਕੁਲ ਬੌਨਾ ਕੀਤਾ ਜਾ ਰਿਹਾ ਤਾਂ ਕਿ ਡੈਮੋਕ੍ਰੈਟਿਕਲੀ ਇਲੈਕਟਡ ਜਿਹੜਾ ਆ ਸਿਸਟਮ ਆ ਉਹ ਬਿਲਕੁਲ ਸਕੁਈਜ਼ ਕਰਕੇ ਤੇ ਉਹਨੂੰ ਛੋਟਾ ਕਰਕੇ ਤੇ ਇਹ ਅਸੀਂ ਹੌਲੀ ਇਹਨੂੰ ਖਰਾਬ ਕਰੀਏ। ਇਸ ਮਾਨਸਿਕਤਾ ਦੇ ਨਾਲ ਬੀਜੇਪੀ ਜਿਹੜੀ ਆ ਇਹ ਚੱਲ ਰਹੀ ਆ। 80% ਸ਼ਹਾਦਤਾਂ ਦੇਤੀਆਂ, ਹੁਣ ਕਿਉਂ ਹੌਲੀ ਸਾਨੂੰ ਛੋਟਾ ਕਰੀ ਜਾਣ ਡਏ? ਕਿੱਥੇ ਲਾਹੌਰ ਸਪੀਤੀ ਤੋਂ ਲੈ ਕੇ ਤੇ ਕਿੱਥੇ ਖੈਬਰ ਦਰੇ ਤੱਕ ਸੀ, ਤੇ ਹੁਣ ਜਿੱਥੇ ਹੈਗੇ ਆ ਉੱਥੋਂ ਵੀ ਸਾਨੂੰ ਕਹਿੰਦੇ ਵੀ ਕਿਸ ਤਰ੍ਹਾਂ ਹੌਲੀ ਇਹਦੇ ਵਿੱਚ ਪੋਲੀਟੀਕਲ ਪਾਰਟੀਆਂ ਦਾ ਕਸੂਰ ਕੀ ਹੈਗਾ? ਇਹਦੇ ਵਿੱਚ ਕੋਈ ਸ਼ੱਕ ਵਾਲੀ ਗੱਲ ਨਹੀਂ ਹੈ, ਇਹਦੇ ਵਿੱਚ ਲੋਕਾਂ ਦਾ ਕਸੂਰ ਵੀ ਹੈਗਾ। ਮੈਂ ਤਾਂ ਪਿੰਡਾਂ ਦੇ ਵਿੱਚ ਇਹ ਵੀ ਕਹਿਣਾ ਹੁੰਦਾ, ਯਾਰ ਸਾਰਿਆਂ ਨੂੰ ਇਕੱਠਿਆਂ ਨੂੰ ਸੱਦ ਲਓ, ਇਹਨਾਂ ਨੂੰ ਪੁੱਛੋ ਤਾਂ ਸਹੀ ਵੀ ਐਕਚੁਅਲੀ ਤੁਹਾਡੇ ਕੋਲ ਹੈ ਕੀ ਆ, ਤੁਸੀਂ ਕਰਨਾ ਕੀ ਚਾਹੁੰਦੇ ਆ? ਕਿਉਂਕਿ ਕੋਈ ਫ੍ਰੀ ਵੀ ਵੰਡੀ ਜਾਂਦਾ, ਕੋਈ ਕੁਛ ਵੰਡੀ ਜਾਂਦਾ, ਵੰਡੀ ਕਾਹਦੇ ਨਾਲ ਜਾਵਾਂਗੇ? 5 ਲੱਖ ਕਰੋੜ ਦਾ ਕਰਜ਼ਾ ਆਉਣ ਵਾਲੇ ਸਮੇਂ ਦੇ ਵਿੱਚ ਜਿੱਦਣ ਇਹ ਸਰਕਾਰ ਨੇ ਜਾਣਾ। ਇਸ ਸਰਕਾਰ ਨੇ ਸਭ ਤੋਂ ਵੱਧ ਜਿਹੜਾ ਨੰਦ ਜ਼ਾਹਰ ਕੀਤਾ ਨਾ, ਜਿਹੜਾ 100 ਬੰਦਾ ਦਿੱਲੀੋਂ ਲਿਆ ਕੇ ਬਿਠਾਲ ਦਿੱਤਾ, ਤੇ ਜਿਹਨੇ ਸੀਐਮ ਦਾ ਆਫਿਸ ਵੀ ਕੰਟਰੋਲ ਕਰ ਲਿਆ। ਮਿਨਿਸਟਰਾਂ ਦੀ ਤਾਂ ਗੱਲ ਹੀ ਛੱਡੋ, ਐਮਐਲਏ ਦੀ ਤਾਂ ਗੱਲ ਹੀ ਛੱਡੋ। ਨਹੀਂ ਤਾਂ ਯਾਰ ਅਸੀਂ ਬਾਹਰ ਤਾਂ ਲੋਕੀ ਸਾਨੂੰ ਇਹ ਕਹਿੰਦੇ ਹੁੰਦੇ ਸੀ, ਯਾਰ ਇਹ ਮਾਰਸ਼ਲ ਕੌਮ ਹੈਗੀ ਆ, ਇਹ ਪੰਜਾਬੀ ਲੜਨ ਵਾਲੇ ਆ, ਤੇ ਇਹ ਸਾਡਾ ਹਾਲਾਤ ਜਿਹੜੇ ਅੱਜ ਦੇ ਪੈਦਾ ਹੋਏ। ਸਰਕਾਰਾਂ ਨੇ ਇਹ ਵੀ ਗੱਲ ਚਲਾਈ ਸੀ ਵੀ 10 ਏਕੜ ਜ਼ਮੀਨ ਵਿਧਾਨ ਸਭਾ ਹਰਿਆਣੇ ਦੀ ਵੀ ਅਲੱਗ ਦੇ ਦਿੱਤੀ। ਉਹ ਇੱਕ ਰੋਜ਼ ਕੋਈ ਨਾ ਕੋਈ ਨਵੀਂ ਗੱਲ ਛੱਡ ਕੇ ਦੇਖਦੇ ਆ। ਹੁਣ ਵੀ ਜਿਹੜਾ 2 ਨੋਟੀਫਿਕੇਸ਼ਨ ਕੀਤੇ, ਇੱਕ ਨੋਟੀਫਿਕੇਸ਼ਨ ਪਹਿਲਾਂ ਕੀਤਾ ਜਿਹਦੇ ਤੇ ਕਹਿਤਾ ਵੀ ਵਿਡਰॉ ਕਰ ਲਿਆ, ਲੇਕਿਨ ਜਦੋਂ 15-20 ਮਿੰਟਾਂ ਬਾਅਦ ਹੀ ਇੱਕ ਦੂਸਰਾ ਨੋਟੀਫਿਕੇਸ਼ਨ ਇਸ਼ੂ ਕਰ ਦਿੱਤਾ ਵੀ ਅਸੀਂ ਇਹ ਜਿਹੜਾ ਆ ਇਹ ਸਿਰਫ ਤੇ ਸਿਰਫ ਇਹਦਾ ਸਮਾਂ ਜਿਹੜਾ ਸਸਪੈਂਡ ਕੀਤਾ ਆ, ਬਾਕੀ ਤਾਂ ਸਾਰਾ ਕੁਝ ਜੋ ਅਸੀਂ ਕੀਤਾ ਉਹ ਬਹਾਲ ਹੈਗਾ। ਸੋ ਮੈਨੂੰ ਲੱਗਦਾ ਇਦਾਂ ਦੀਆਂ ਚਲਾਕੀਆਂ, ਇਹਦੇ ਵਿੱਚ ਨਾ ਮੈਨੂੰ ਮਾਨਸਿਕਤਾ ਦੀ ਪ੍ਰੋਬਲਮ। ਦੇਖੋ ਇਹ ਪਿਓਰਲੀ ਸਾਡੇ ਡੈਮੋਕ੍ਰੈਟਿਕ ਸੈਟਅਪ ਤੇ ਔਰ ਐਜੂਕੇਸ਼ਨ ਦੇ ਉੱਤੇ ਇਹ ਸਿੱਧਾ ਫੈਡਰਲ ਸਟਰਕਚਰ ਦਾ ਸਾਡੇ ਉੱਤੇ ਇਹ ਹਮਲਾ ਹੈਗਾ। ਮਾਨਸਿਕਤਾ ਡਿਕਟੇਟਰਸ਼ਿਪ ਵਾਲੀ ਹੈ। ਜਿਹੜਾ ਇੰਟਰਨਲ ਪੰਜਾਬ ਯੂਨੀਵਰਸਿਟੀ ਦਾ ਇੰਟਰਨਲ ਸਿਸਟਮ ਹੈ ਸੈਨੇਟ ਦਾ, ਇਲੈਕਸ਼ਨਸ ਦਾ, ਉਹ 59 ਸਾਲ ਪੁਰਾਣਾ ਹੈਗਾ। ਉਹਨੂੰ ਸਾਰੇ ਨੂੰ ਤਹਿਸ-ਨਹਿਸ ਕਰਕੇ ਇੱਕ ਡਿਕਟੇਟਰਸ਼ਿਪ ਵਾਲਾ ਰਵੱਈਆ ਜਿਹੜਾ ਉਹ ਬੀਜੇਪੀ ਦੀ ਸਰਕਾਰ ਦਾ ਹੈਗਾ। ਔਰ ਮੈਂ ਸਮਝਦਾ ਕਿ ਇਹ ਰਿਸਟੋਰ ਹੋਣਾ ਚਾਹੀਦਾ। ਇਹ ਇਕੱਲਾ ਇੱਥੇ ਨਹੀਂ ਹੈ, ਚਾਹੇ BBMP ਦੀ ਗੱਲ ਹੋਵੇ, ਡੈਮ ਸੇਫਟੀ ਐਕਟ ਲਿਆ ਕੇ, ਚਾਹੇ ਨੈਸ਼ਨਲ ਐਜੂਕੇਸ਼ਨ ਪॉलिसी ਹੋਵੇ, ਇਹ ਹੌਲੀ ਪੰਜਾਬ ਨੂੰ ਬਿਲਕੁਲ ਬੌਨਾ ਕੀਤਾ ਜਾ ਰਿਹਾ ਤਾਂ ਕਿ ਡੈਮੋਕ੍ਰੈਟਿਕਲੀ ਇਲੈਕਟਡ ਜਿਹੜਾ ਆ ਸਿਸਟਮ ਆ ਉਹ ਬਿਲਕੁਲ ਸਕੁਈਜ਼ ਕਰਕੇ ਤੇ ਉਹਨੂੰ ਛੋਟਾ ਕਰਕੇ ਤੇ ਇਹ ਅਸੀਂ ਹੌਲੀ ਇਹਨੂੰ ਖਰਾਬ ਕਰੀਏ। ਇਸ ਮਾਨਸਿਕਤਾ ਦੇ ਨਾਲ ਬੀਜੇਪੀ ਜਿਹੜੀ ਆ ਇਹ ਚੱਲ ਰਹੀ ਆ। ਔਰ ਉਹਦੇ ਵਿੱਚ ਮੈਂ ਤਾਂ ਪਿਛਲੇ ਸਮੇਂ ਦੇ ਵਿੱਚ ਵਿਧਾਨ ਸਭਾ ਦੇ ਵਿੱਚ ਵੀ ਇਹ ਗੱਲ ਕੀਤੀ ਸੀ ਕਿ ਆਪਾਂ ਜਿਹੜੀ ਨੈਸ਼ਨਲ ਐਜੂਕੇਸ਼ਨ ਪॉलिसी ਆ ਉਹਨੂੰ ਕਿਉਂ ਨਹੀਂ ਵਿਧਾਨ ਸਭਾ ਚ ਲਿਜਾ ਕੇ ਰਿਜੈਕਟ ਕਰਦੇ? BBMP ਦੇ ਸੰਬੰਧ ਦੇ ਵਿੱਚ ਆਪਾਂ ਕਿਉਂ ਨਹੀਂ ਡੈਮ ਸੇਫਟੀ ਐਕਟ ਜਿਹੜਾ ਪੰਜਾਬ ਦਾ ਆਪਣਾ ਲੈ ਕੇ ਆਉਂਦੇ? ਲੇਕਿਨ ਭਗਵੰਤ ਮਾਨ ਜੀ ਨੇ ਇਹ ਗੱਲ ਐਡਮਿਟ ਕੀਤੀ ਸੀ ਕਿ ਅਸੀਂ ਲੈ ਕੇ ਆਵਾਂਗੇ, ਬਟ ਉਹਦੇ ਤੇ 1% ਵੀ ਕਿਤੇ ਉਹਨਾਂ ਦੇ ਕੰਨ ਤੇ ਜੂੰ ਨਹੀਂ ਸਕੀ। ਸੋ ਇਹ ਇੱਕ ਬਹੁਤ ਵਧੀਆ ਇਸ ਜਥੇਬੰਦੀ ਦਾ ਉਪਰਾਲਾ, ਤੇ ਸਾਨੂੰ ਜਿਸ ਤਰ੍ਹਾਂ ਅਸੀਂ ਕਿਸਾਨ ਮਸਲਿਆਂ ਦੇ ਉੱਤੇ ਇਕੱਠੇ ਹੋ ਕੇ ਲੜੇ ਸੀ, ਮੈਨੂੰ ਲੱਗਦਾ ਅਕ੍ਰੋਸ ਦਾ ਪਾਰਟੀ ਲਾਈਨ, ਅਕ੍ਰੋਸ ਦਾ ਜਥੇਬੰਦੀਆਂ, ਮੈਨੂੰ ਲੱਗਦਾ ਹਰ ਬੰਦੇ ਨੂੰ ਇਹਦੇ 'ਚ ਯੋਗਦਾਨ ਪਾਉਣਾ ਚਾਹੀਦਾ ਤਾਂ ਕਿ ਇਹ ਜਿਹੜੀਆਂ ਹੌਲੀ ਸਾਡੇ ਤੇ ਵਾਰ ਕੀਤੇ ਜਾ ਰਹੇ ਆ ਉਹਦੇ ਵਿੱਚੋਂ ਅਸੀਂ ਨਿਕਲ ਵੀ ਸਕੀਏ ਔਰ ਜਿਹੜਾ ਡੈਮੋਕ੍ਰੈਟਿਕ ਸੈਟਅਪ ਆ ਉਹਨੂੰ ਅੱਗੇ ਵੀ ਵਧਾ ਸਕੀਏ। ਪਰ ਜੀ ਬੀਜੇਪੀ ਨੇ ਕਿਹਾ ਕਿ ਰਿਫਾਰਮਸ ਕਮੇਟੀ ਜਿਹੜੀ ਆ ਉਹ 3 ਸਾਲ ਪਹਿਲਾਂ ਦੀ ਰਿਪੋਰਟ ਸੌਂਪੀ ਸੀ, ਉਦੋਂ ਭਗਵੰਤ ਮਾਨ ਜੀ ਨੇ ਕੁਝ ਨਹੀਂ ਕਿਹਾ, ਨਾ ਤਾਂ ਉਸ ਤੋਂ ਬਾਅਦ ਸੈਨੇਟ ਕਮੇਟੀ ਨਾ ਹੀ ਮੀਟਿੰਗ 'ਚ ਹਾਜ਼ਰ ਹੋਏ। ਉਹਤੇ ਕੀ ਕਹਿਣਾ ਤੁਹਾਡਾ? ਦੇਖੋ ਮੈਂ ਤਾਂ ਹੁਣ ਭਗਵੰਤ ਮਾਨ ਜੀ ਬਾਰੇ ਤਾਂ ਕੁਝ ਨਹੀਂ ਕਹਿ ਸਕਦਾ, ਕਿਉਂਕਿ ਅਸਲੀ ਗੱਲ ਹੈ ਸਟੇਜ ਤੇ ਸਟੇਟ ਦਾ ਫਰਕ ਹੈਗਾ ਬਹੁਤ। ਤੋਂ ਵਿਚਾਰੇ ਸਟੇਜ ਚਲਾਉਂਦੇ ਹੈਗੇ ਆ ਤੇ ਚੁਟਕਲੇ ਸੁਣਾ ਕੇ, ਦੇਖੋ ਲੋਕੀ ਵੀ ਇਹਨਾਂ ਚੀਜ਼ਾਂ 'ਚ ਖੁਸ਼ ਰਹਿੰਦੇ ਆ। ਲੋਕੀ ਵੀ ਦੇਖੋ ਸੁਹਿਰਦਤਾ ਦੇ ਨਾਲ ਅੱਗੇ ਵਧਣ ਦੀ ਜ਼ਰੂਰਤ ਹੈ। ਮੈਂ ਬਹੁਤ ਇਹੋ ਜਿਹਾ ਲੀਡਰ ਦੇਖਦਾ ਜਿਹੜੇ ਗੱਲਾਂ ਸੁਣਾ ਕੇ ਅਸਲੀਅਤ ਦੇ ਉੱਤੋਂ ਕਿਤੇ ਪਰਦਾ ਪਾਉਂਦੇ ਆ, ਕਿਤੇ ਪਰਦਾ ਚੱਕ ਦਿੰਦੇ ਆ। ਮੈਂ ਤਾਂ ਸੱਚੀ ਗੱਲ ਆ, ਮੈਨੂੰ ਇੰਨਾ ਅਫਸੋਸ ਹੋਇਆ
ਆ ਜਿਹੜੀ ਤਰਨਤਾਰਨ ਦੀ ਇਲੈਕਸ਼ਨ ਆ, ਅਕ੍ਰੋਸ ਦਾ ਪਾਰਟੀ ਲਾਈਨ ਕਿਸੇ ਨੇ ਤਰਨਤਾਰਨ ਦੀ ਗੱਲ ਹੀ ਨਹੀਂ ਕੀਤੀ, ਕਿਸੇ ਨੇ ਤਰਨਤਾਰਨ ਬਾਰੇ ਪੁੱਛਿਆ ਹੀ ਨਹੀਂ। ਮੈਨੂੰ ਇੱਕ ਲੀਡਰ ਨੇ ਪੁੱਛਿਆ ਵੀ ਯਾਰ ਇਹ ਲੋਕੀ ਚੁੱਪ ਕਿਉਂ ਹੋ ਗਏ, ਵੀ 75-80% ਲੋਕੀ ਦੱਸਦੇ ਨਹੀਂ। ਮੈਂ ਕਿਹਾ ਪਿਛਲੇ 5 ਦਹਾਕਿਆਂ ਤੋਂ ਜਾਂ ਤਾਂ ਇਹ ਕੁੱਟੇ ਗਏ ਤੇ ਜਾਂ ਮਾਰੇ ਗਏ, ਚਾਹੇ ਸਟੇਟ ਦੀਆਂ ਜਥੇਬੰਦੀਆਂ ਸੀ, ਚਾਹੇ ਦੇਸ਼ ਦੀਆਂ ਏਜੰਸੀਆਂ ਸੀ, ਚਾਹੇ ਸਟੇਟ ਦੀਆਂ ਏਜੰਸੀਆਂ ਸੀ। ਅਸਲੀ ਗੱਲ ਹੈ ਉਹਨਾਂ ਦੀ ਕਦੀ ਕਿਸੇ ਨੇ ਸਾਰ ਲਈ, ਉਹਨਾਂ ਦਾ ਐਜੂਕੇਸ਼ਨ ਸਿਸਟਮ ਦੀ ਕਿਸੇ ਨੇ ਗੱਲ ਕੀਤੀ। ਉਹਨਾਂ ਦੇ ਬੱਚੇ ਵੀ ਚਾਹੁੰਦੇ ਆ ਯਾਰ, ਉਹ ਇੰਨੀ ਬਹਾਦਰ ਕੌਮ ਜਿਹੜੀ ਉੱਥੋਂ ਗੁਰੂ ਅਰਜਨ ਦੇਵ ਜੀ ਦੀ ਜਿਹੜੇ ਸ਼ਾਂਤੀ ਦੇ ਪੁੰਜ ਸੀ, ਔਰ ਬਾਬਾ ਦੀਪ ਸਿੰਘ ਜੀ ਜਿਨ੍ਹਾਂ ਨੇ ਖੰਡੇ ਦੇ ਨਾਲ ਲਾਈਨ ਮਾਰ ਦਿੱਤੀ ਸੀ ਜਦੋਂ 1757 ਦੇ ਵਿੱਚ ਜਿਹੜਾ ਹਰਮੰਦਰ ਸਾਹਿਬ ਦੇ ਉੱਤੇ ਅਟੈਕ ਹੋਇਆ ਸੀ। ਇਹ ਉਹ ਧਰਤੀ ਸੀ। ਲੇਕਿਨ ਅੱਜ ਹੌਲੀ ਹੌਲੀ ਲੋਕੀ ਚੁੱਪ ਹੋ ਗਏ। ਇਹ ਚੁੱਪ ਅਸਲੀ ਗੱਲ ਹੈ, ਹੌਲੀ ਹੌਲੀ ਸਾਨੂੰ ਕਰਾ ਰਹੇ ਆ ਤੇ ਸਾਨੂੰ ਖੜਨ ਦੀ ਜ਼ਰੂਰਤ ਹੈ, ਇਕੱਠੇ ਹੋ ਕੇ ਖੜਨ ਦੀ ਜ਼ਰੂਰਤ ਹੈ, ਤਾਂ ਕਿ ਸਾਡਾ ਪੰਜਾਬ ਔਰ ਸਾਡਾ ਦੇਸ਼, ਕਿਉਂਕਿ ਅਸੀਂ ਤਾਂ ਦੇਸ਼ ਦੇ ਵਿੱਚ ਕੰਟਰੀਬਿਊਟ ਕਰਦੇ ਆ ਯਾਰ। 80% ਸ਼ਹਾਦਤਾਂ ਦੇਤੀਆਂ, ਹੁਣ ਕਿਉਂ ਹੌਲੀ ਹੌਲੀ ਸਾਨੂੰ ਛੋਟਾ ਛੋਟਾ ਕਰੀ ਜਾਣ ਡਏ ਹੋ? ਕਿੱਥੇ ਲਾਹੌਲ ਸਪੀਤੀ ਤੋਂ ਲੈ ਕੇ ਤੇ ਕਿੱਥੇ ਖੈਬਰ ਦਰੇ ਤੱਕ ਸੀ, ਤੇ ਹੁਣ ਜਿੱਥੇ ਹੈਗੇ ਆ ਉੱਥੋਂ ਵੀ ਸਾਨੂੰ ਕਹਿੰਦੇ ਵੀ ਕਿਸੇ ਤਰ੍ਹਾਂ ਹੌਲੀ ਹੌਲੀ। ਇਹਦੇ ਵਿੱਚ ਪੋਲੀਟੀਕਲ ਪਾਰਟੀਆਂ ਦਾ ਕਸੂਰ ਵੀ ਹੈਗਾ, ਇਹਦੇ ਵਿੱਚ ਕੋਈ ਸ਼ੱਕ ਵਾਲੀ ਗੱਲ ਨਹੀਂ ਹੈ। ਇਹਦੇ ਵਿੱਚ ਲੋਕਾਂ ਦਾ ਕਸੂਰ ਵੀ ਹੈਗਾ। ਮੈਂ ਉੱਥੇ ਦੇ ਲੋਕਾਂ ਨੂੰ ਕੱਲ ਪੁੱਛਿਆ, ਮੈਂ ਕਿਹਾ ਯਾਰ ਤੁਸੀਂ ਉਹਨਾਂ ਦੇ ਵਾਰਸ ਹੀ ਹੋ, ਉਹਨਾਂ ਦੇ ਵਾਰਸ ਹੀ ਹੋ, ਆਪਾਂ ਖੜਦੇ ਨਹੀਂ ਹੈ। ਸਾਡਾ ਜਿਹੜਾ ਸੋਸ਼ਲ ਸਟਰਕਚਰ ਹੈ, ਸਾਡਾ ਸਮਾਜਿਕ ਢਾਂਚਾ ਆ, ਉਹਦੇ ਵਿੱਚ ਜੇ ਅਸੀਂ ਬਦਲਾਅ ਨਹੀਂ ਲੈ ਕੇ ਆਏ, ਅਸੀਂ ਸੋਚ ਨਹੀਂ ਬਦਲੀ, ਉਹਦਾ ਕਾਰਨ ਇੱਕੋ ਹੀ ਆ। ਮੈਂ ਤਾਂ ਜਿੰਨਾ ਕੁ ਪੋਲੀਟੀਕਲੀ ਸਮਝ ਸਕਿਆ ਵੀ ਪਿੰਡਾਂ ਦੇ ਵਿੱਚ ਜੇ ਤਾਏ ਨੇ ਖੱਬੇ ਨੂੰ ਜਾਣਾ ਤਾਂ ਚਾਚੇ ਦਾ ਪੱਕਾ ਹੀ ਆ ਵੀ ਉਹਨੇ ਸੱਜੇ ਨੂੰ ਜਾਣਾ। ਇਹ ਸਾਡਾ ਬੇਸਿਕ। ਅੱਛਾ, ਪੋਲੀਟੀਕਲ ਲੋਕਾਂ ਨੂੰ ਇਹ ਫਾਇਦਾ ਹੁੰਦਾ, ਉਹ ਕਹਿੰਦੇ ਵੀ ਤਾਇਆ ਇੱਧਰ ਆ ਤੇ ਚਾਚਾ ਸਾਡੇ ਨਾਲ ਆ, ਤੇ ਉਹ ਕਈ ਵਾਰੀ ਇਦਾਂ ਦਾ ਪੋਲੀਟੀਸ਼ੀਅਨ ਵੀ ਉੱਥੇ ਚਲੇ ਜਾਂਦਾ ਜਿਹਨੂੰ ਉੱਪਰੋਂ ਸਮਾਨ ਬਿਲਕੁਲ ਖਾਲੀ ਹੋਵੇ ਤੇ ਉਹਦੇ ਨਾਲ ਵੀ ਉਹ ਜਾ ਕੇ ਤੁਰ ਪੈਂਦੇ ਆ। ਮੈਂ ਤਾਂ ਪਿੰਡਾਂ ਦੇ ਵਿੱਚ ਇਹ ਵੀ ਕਹਿਣਾ ਹੁੰਦਾ ਯਾਰ ਸਾਰਿਆਂ ਨੂੰ ਇਕੱਠਿਆਂ ਨੂੰ ਸੱਦ ਲਓ, ਇਹਨਾਂ ਨੂੰ ਪੁੱਛੋ ਤਾਂ ਸਹੀ, ਇਹਨਾਂ ਨੂੰ ਪੁੱਛੋ ਤਾਂ ਸਹੀ ਵੀ ਐਕਚੁਅਲੀ ਤੁਹਾਡੇ ਕੋਲ ਹੈ ਕੀ ਆ, ਤੁਸੀਂ ਕਰਨਾ ਕੀ ਚਾਹੁੰਦੇ ਆ। ਕਿਉਂਕਿ ਕੋਈ ਫ੍ਰੀ ਵੀ ਵੰਡੀ ਜਾਂਦਾ, ਕੋਈ ਕੁਛ ਵੰਡੀ ਜਾਂਦਾ, ਵੰਡੀ ਕਾਹਦੇ ਨਾਲ ਜਾਵਾਂਗੇ। 5 ਲੱਖ ਕਰੋੜ ਦਾ ਕਰਜ਼ਾ ਆਉਣ ਵਾਲੇ ਸਮੇਂ ਦੇ ਵਿੱਚ ਜਿੱਦਣ ਇਸ ਸਰਕਾਰ ਨੇ ਜਾਣਾ। ਮੈਂ ਨਹੀਂ ਕਹਿੰਦਾ ਪਿਛਲੀਆਂ ਸਰਕਾਰਾਂ ਨੇ ਵੀ ਕੋਈ ਇਹਦੇ ਤੇ ਬਹੁਤ ਚੰਗਾ ਕੀਤਾ, ਪਰ ਕੁਛ ਚੰਗਾ ਕੀਤਾ, ਲੇਕਿਨ ਹੁਣ ਤਾਂ ਸਿਰੇ ਲੱਗ ਗਈ। ਔਰ ਸਾਡਾ ਸੱਚੀ ਗੱਲ ਆ, ਇਸ ਸਰਕਾਰ ਨੇ ਸਭ ਤੋਂ ਵੱਧ ਜਿਹੜਾ ਨੰਗ ਜ਼ਾਹਰ ਕੀਤਾ ਨਾ, ਜਿਹੜਾ 100 ਬੰਦਾ ਦਿੱਲੀੋਂ ਲਿਆ ਕੇ ਬਿਠਾਲ ਦਿੱਤਾ, ਤੇ ਜਿਹਨੇ ਸੀਐਮ ਦਾ ਆਫਿਸ ਵੀ ਕੰਟਰੋਲ ਕਰ ਲਿਆ। ਮਿਨਿਸਟਰਾਂ ਦੀ ਤਾਂ ਗੱਲ ਹੀ ਛੱਡੋ, ਐਮਐਲਏ ਦੀ ਤਾਂ ਗੱਲ ਹੀ ਛੱਡੋ। ਨਹੀਂ ਤਾਂ ਯਾਰ ਅਸੀਂ ਬਾਹਰ ਤਾਂ ਲੋਕੀ ਸਾਨੂੰ ਇਹ ਕਹਿੰਦੇ ਹੁੰਦੇ ਸੀ ਯਾਰ ਇਹ ਮਾਰਸ਼ਲ ਕੌਮ ਹੈਗੀ ਆ, ਇਹ ਪੰਜਾਬੀ ਲੜਨ ਵਾਲੇ ਆ, ਤੇ ਇਹ ਸਾਡਾ ਹਾਲਾਤ ਜਿਹੜੇ ਅੱਜ ਦੇ ਪੈਦਾ ਹੋਏ। ਪਰ ਮੈਨੂੰ ਲੱਗਦਾ ਕਿ ਆ ਜਿਹੜੀ ਜਥੇਬੰਦੀ ਆ, ਇਹਨਾਂ ਦੀ ਬਹੁਤ ਵਧੀਆ ਪਹਿਲ ਹੈ। ਇਹ ਸਾਡੀ ਜਿੱਥੇ ਮਰਜ਼ੀ ਡਿਊਟੀ ਲਾਉਣਗੇ, ਚਾਹੇ ਪਾਣੀ ਪਿਲਾਉਣ ਤੇ ਲਾ ਦੇਣ, ਚਾਹੇ ਕਿਤੇ ਗੇਟ ਤੇ ਲਾ ਦੇਣ। ਹਾਂ ਡੈਫੀਨੇਟਲੀ, ਕਿਉਂਕਿ ਪੰਜਾਬ ਦੀ ਗੱਲ ਹੈ। ਬਿਲਕੁਲ 10 ਤਰੀਕ ਨੂੰ ਅਸੀਂ ਆਵਾਂਗੇ, ਜੋ ਵੀ ਕੰਟਰੀਬਿਊਟ ਕਰ ਸਕਦੇ ਅਸੀਂ ਕਰਾਂਗੇ। ਇਹਨੂੰ ਅਸੀਂ ਪੋਲੀਟੀਕਲ ਖਾੜਾ ਨਹੀਂ ਬਣਾਉਣਾ, ਇਹਨੂੰ ਪਿਓਰਲੀ ਪੰਜਾਬ ਦੀ ਮੈਰਿਟ ਦੀ ਗੱਲ, ਡੈਮੋਕ੍ਰੈਟਿਕ ਰਾਈਟਸ ਦੀ ਗੱਲ, ਔਰ ਇਸ ਯੂਨੀਵਰਸਿਟੀ ਦੀ ਹੋਂਦ ਦੀ ਔਰ ਪੰਜਾਬ ਦੀ ਹੋਂਦ ਦੀ। ਕਿਉਂਕਿ ਪਿਛਲੇ ਸਮੇਂ 'ਚ ਤੁਹਾਨੂੰ ਯਾਦ ਹੋਣਾ ਵੀ ਸਰਕਾਰਾਂ ਨੇ ਇਹ ਵੀ ਗੱਲ ਚਲਾਈ ਸੀ ਵੀ 10 ਏਕੜ ਜ਼ਮੀਨ ਵਿਧਾਨ ਸਭਾ ਹਰਿਆਣੇ ਦੀ ਲਈ ਅਲੱਗ ਦੇ ਦਿੱਤੀ। ਉਹ ਇੱਕ ਰੋਜ਼ ਕੋਈ ਨਾ ਕੋਈ ਨਵੀਂ ਗੱਲ ਛੱਡ ਕੇ ਦੇਖਦੇ ਆ। ਹੁਣ ਵੀ ਜਿਹੜਾ 2 ਨੋਟੀਫਿਕੇਸ਼ਨ ਕੀਤੇ, ਇੱਕ ਨੋਟੀਫਿਕੇਸ਼ਨ ਪਹਿਲਾਂ ਕੀਤਾ ਜਿਹਦੇ ਤੇ ਕਹਿਤਾ ਵੀ ਵਿਡਰੋ ਕਰ ਲਿਆ, ਉਹਨੂੰ ਮੇਰਾ ਖਿਆਲ ਹੈ ਖੂਬ ਚੈਨਲਾਂ ਨੇ, ਤੁਸੀਂ ਵੀ ਸਭ ਨੇ ਚਲਾਇਆ, ਮੈਂ ਵੀ ਸੱਚੀ ਗੱਲ ਆ ਕਹਿਣ ਲੱਗਾ ਸੀਗਾ। ਲੇਕਿਨ ਜਦੋਂ 15-20 ਮਿੰਟਾਂ ਬਾਅਦ ਹੀ ਇੱਕ ਦੂਸਰਾ ਨੋਟੀਫਿਕੇਸ਼ਨ ਇਸ਼ੂ ਕਰ ਦਿੱਤਾ ਵੀ ਅਸੀਂ ਇਹ ਜਿਹੜਾ ਆ ਇਹ ਸਿਰਫ ਤੇ ਸਿਰਫ ਇਹਦਾ ਸਮਾਂ ਜਿਹੜਾ ਸਸਪੈਂਡ ਕੀਤਾ ਆ, ਬਾਕੀ ਤਾਂ ਸਾਰਾ ਕੁਝ ਜੋ ਅਸੀਂ ਕੀਤਾ ਉਹ ਬਹਾਲ ਹੈਗਾ। ਸੋ ਮੈਨੂੰ ਲੱਗਦਾ ਇਦਾਂ ਦੀਆਂ ਚਲਾਕੀਆਂ, ਇਹਦੇ ਵਿੱਚ ਨਾ ਮੈਨੂੰ ਮਾਨਸਿਕਤਾ ਦੀ ਪ੍ਰੋਬਲਮ, ਇਹਨਾਂ ਦੀ ਮਾਨਸਿਕਤਾ ਦੀ ਪ੍ਰੋਬਲਮ ਹੈ ਕਿ ਕੋਈ ਜਦੋਂ ਵੀ ਸੈਂਟਰਲਾਈਜੇਸ਼ਨ ਹੋਈ ਆ ਕਿਸੇ ਚੀਜ਼ ਦੀ, ਉਦੋਂ ਉਹਦੀਆਂ ਬਹੁਤੀਆਂ, ਕਿਉਂਕਿ ਦੇਖੋ ਮੰਨ ਲਓ ਇੱਕ ਬਿਊਰੋਕਰੈਟ ਆ, IAS ਹੈ, ਇੱਕ IPS ਆ, ਉਹ ਦਿੱਲੀ ਦੇ ਵਿੱਚ ਵੀ ਤਾਂ ਉਹੀ ਆ ਜਿਹੜਾ ਇੱਥੇ ਹੈਗਾ। ਤੇ ਜੇ ਉਹ ਇੱਥੇ ਫੈਸਲੇ ਅਸੀਂ ਠੀਕ ਤਰ੍ਹਾਂ ਕਰ ਸਕਦੇ, ਅਸੀਂ ਦਿੱਲੀ ਜ਼ਰੂਰ ਜਾਣਾ ਹੈਗਾ। ਕਿਉਂਕਿ ਅਸੀਂ ਜਿੰਨਾ ਚਿਰ ਡੀਸੈਂਟਰਲਾਈਜੇਸ਼ਨ ਨਹੀਂ ਕਰਦੇ, ਜਿੰਨਾ ਚਿਰ ਅਸੀਂ ਡੈਮੋਕ੍ਰੈਟਿਕ ਚੁਣੇ ਹੋਏ ਨੁਮਾਇੰਦੇ, ਮੈਂ ਤਾਂ ਇਹ ਵੀ ਇਸ ਸਟੂਡੈਂਟ ਜਥੇਬੰਦੀ ਨੂੰ ਇਹ ਵੀ ਕਹੂੰਗਾ ਵੀ ਤੁਸੀਂ ਪੋਲੀਟੀਕਲ ਸਿਸਟਮ ਦੇ ਵਿੱਚ ਵੀ ਆਓ। ਕਿਉਂਕਿ ਜਿੰਨਾ ਚਿਰ ਪੜ੍ਹਿਆ ਲਿਖਿਆ ਵਰਗ ਇਹਦੇ ਵਿੱਚ ਨਹੀਂ ਆਊਗਾ, ਖੜਾ ਹੋਣ ਵਾਲਾ ਵਰਗ ਇਹਦੇ ਵਿੱਚ ਨਹੀਂ ਆਊਗਾ, ਉਹਨਾਂ ਚਿਰ ਮੈਨੂੰ ਲੱਗਦਾ ਪੋਲੀਟੀਕਲ ਸਿਸਟਮ ਦੇ ਵਿੱਚ ਵੀ ਬਹੁਤ ਸੁਧਾਰ ਹੋਣ ਦੇ ਚਾਂਸਸ ਨਹੀਂ ਹੈਗੇ। ਆਉਣ ਦੀ ਜ਼ਰੂਰਤ ਹੈ।
ਕਿਉਂਕਿ ਮੈਂ ਵੀ ਇਹ ਸੋਚਦਾ ਸੀ ਜਿੱਦਣ ਮੈਂ ਡਾਇਰੈਕਟਰ ਸਪੋਰਟਸ ਤੋਂ ਰਿਜ਼ਾਈਨ ਕੀਤਾ ਤੇ ਮੈਂ ਪਹਿਲਾਂ ਇਹ ਗੱਲ ਕਹੀ ਸੀ ਵੀ ਯਾਰ ਮੇਰਾ ਇਹ ਫੀਲਡ ਨਹੀਂ ਹੈ, ਮੈਂ ਨਹੀਂ ਆਉਂਦਾ। ਲੇਕਿਨ ਯਾਰ ਜਿੱਦਾਂ ਕਹਿੰਦੇ ਹੁੰਦੇ ਨਾ ਵੀ ਭਗਤ ਸਿੰਘ ਤਾਂ ਜੰਮੇ ਪਰ ਜੰਮੇ ਗੁਆਂਢੀ ਦੇ ਘਰ। ਇਹ ਸਾਰੇ ਜਦੋਂ ਇਹ ਸੋਚਣ ਲੱਗ ਪੈਣਗੇ ਤਾਂ ਫਿਰ ਕਿੱਦਾਂ ਸਿਸਟਮ ਦੇ ਵਿੱਚ ਬਦਲਾਅ ਆਊਗਾ। ਯੈਸ, ਇਹਦੇ ਵਿੱਚ ਮੈਨੂੰ ਲੱਗਦਾ ਡਿਫਿਕਲਟੀਜ਼ ਹੈਗੀਆਂ, ਬਟ ਐਟ ਦਾ ਸੇਮ ਟਾਈਮ ਚੰਗੇ ਲੋਕਾਂ ਨੂੰ ਇਹਦੇ ਵਿੱਚ ਆਉਣ ਦੀ ਜ਼ਰੂਰਤ ਹੈ। ਔਰ ਖਾਸ ਕਰਕੇ ਡੈਮੋਕ੍ਰੇਸੀ ਦਾ ਜਿਹੜਾ 4th ਪਿਲਰ ਆ, ਇਹ ਮੇਰੇ ਵੱਲ ਨੂੰ ਦੇਖ ਕੇ ਹੱਸ ਰਿਹਾ ਸੀ ਵੀ ਆਹ ਗੱਲ ਕੀਤੀ ਨਹੀਂ ਹੈ ਵੀ ਪਿਛਲੇ ਸਮੇਂ 'ਚ ਤੁਹਾਡਾ ਵੀ ਗਲਾ ਨਹੀਂ ਬਹੁਤ ਕੁੱਟਿਆ, ਤੇ ਹੁਣ ਜਿੱਦਣ ਆ ਮੈਂ ਦੇਖਿਆ ਜਿੱਦਣ ਅਖਬਾਰਾਂ ਖੂਰਾ ਨਹੀਂ ਮੈਨੂੰ ਲੱਗਦਾ ਜਾਣ ਨਹੀਂ ਦਿੱਤੀਆਂ, ਆ ਰੋਕ ਲਏ 4 ਵੀਲਰ ਤੇ ਦੂਸਰੇ ਤੀਸਰੇ। ਸਿਰਫ ਇੰਨਾ ਕੀ ਆ ਕਿ ਆਪਣੇ ਮੀਡੀਆ ਹਾਊਸਸ ਨੂੰ ਵੀ ਇਹ ਗੱਲ ਕਹੋ ਕਿ ਯਾਰ ਡੈਮੋਕ੍ਰੇਸੀ ਦੀ ਬਿਊਟੀ ਇਹ ਆ ਵੀ ਜੇ ਚਾਰੇ ਪਿਲਰ ਠੀਕ ਕੰਮ ਕਰਨਗੇ ਤਾਂ ਹੀ ਜਾ ਕੇ ਸਾਡਾ ਸਾਰਿਆਂ ਦਾ ਚੰਗੇ ਪਾਸੇ ਨੂੰ ਸੁਧਾਰ ਹੋ ਸਕਦਾ।